ਤੁਸੀਂ ਸਵੇਰੇ ਵੀ ਖਬਰ ਸਾਂਝੀ ਕੀਤੀ ਹੈਗੀ ਮਿੰਟੂ ਗੁਰਸਰੀਆ ਉਹਨਾਂ ਨਾਲ ਆਪ ਵੀ। ਹਿੰਦੁਸਤਾਨ ਦੀ ਸਰਕਾਰ ਸਿੱਖਾਂ ਦੇ ਇਸ ਵੇਲੇ ਪੂਰੇ ਉਲਟ ਹੋਈ ਪਈ ਆ। ਇੱਕ ਇਨਸੀਡੈਂਟ ਜਿਸ ਤਰ੍ਹਾਂ ਤੁਸੀਂ ਸੁਣਿਆ ਹੀ ਆ ਵੀ ਦਰਬਾਰ ਸਾਹਿਬ ਦੇ ਵਿੱਚ ਇੱਕ ਬੀਬੀ ਸਕਰਟ ਪਾ ਕੇ ਮੂੰਹ ਦੇ ਉੱਤੇ ਜਿਹੜੀ ਆ ਤਿਰੰਗਾ ਉਹ ਲਾ ਇੰਡੀਆ ਕੇ। ਦਾ ਝੰਡਾ ਲਾ ਕੇ ਐਂਟਰ ਹੋਈ। ਤੇ ਜਦੋਂ ਉੱਥੇ ਦੇ ਸੇਵਾਦਾਰ ਨੇ ਕਿਹਾ ਵੀ ਬੀਬੀ ਇੱਥੇ ਜਿਹੜੇ ਆ ਕੁਛ ਮਰਜ਼ਾਦਾ ਹੁੰਦੀ ਆ ਕੱਪੜੇ ਪਾਉਣ ਦੀ, ਉਦਾਂ ਪਾ ਕੇ ਆਓ ਤੇ ਆ ਜਿਹੜਾ ਝੰਡਾ ਇਹ ਵੀ ਨਹੀਂ ਚਾਹੀਦਾ। ਤੇ ਉਹਦੀ ਜਿਹੜੀ ਬਹਿਸ ਹੋਈ ਆ ਉਹਨੂੰ ਵਾਇਰਲ ਕਰਕੇ ਟਵੀਟ ਦੇ ਉੱਤੇ ਅੱਜ ਟੌਪ ਤੇ ਟ੍ਰੈਂਡ ਕੀਤਾ ਪਿਆ ਵੀ ਦੇਖੋ ਵੀ ਜੀ ਇਹ ਗੋਲਡਨ ਟੈਂਪਲ ਦੇ ਉੱਤੇ ਖਾਲਸਤਾਨੀਆਂ ਦਾ ਕਬਜ਼ਾ ਹੋ ਗਿਆ। ਹੁਣ ਇਹ ਕਿਉਂ ਸਾਨੂੰ ਖਬਰ ਸਾਂਝੀ ਕਰਨੀ ਪੈ ਰਹੀ ਆ, ਮੈਂ ਅਮਰੀਕਾ ਬਾਰੇ ਕੁਝ ਕੁ ਦੱਸਦਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਸੁਣਿਆ ਹੀ ਆ ਵੀ ਸਟਾਕਟਨ ਗੁਰਦੁਆਰਾ ਸਾਹਿਬ 'ਚ ਕਿੰਨੇ ਉੱਥੇ ਕਾਲੇ ਮੂਲ ਦੇ, ਸਾਡੇ ਵੀ ਪਿਕਚਰਾਂ ਪਈਆਂ ਹੋਣੀਆਂ, ਮੈਕਸੀਕਨ ਮੂਲ ਦੇ, ਇੰਗਲਿਸ਼ ਮੂਲ ਦੇ, ਕਿਸੇ ਨੇ ਕੋਈ ਕਿਸੇ ਨਾਲ ਭੇਦਭਾਵ ਨਹੀਂ ਕੀਤਾ, ਨਾ ਹੀ ਦਰਬਾਰ ਸਾਹਿਬ 'ਚ ਹੁੰਦਾ ਆ। ਜਦੋਂ ਤੋਂ ਹੀ ਹਿੰਦੁਸਤਾਨ ਦੀ ਸਰਕਾਰ ਨੇ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕਰਕੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੰਡੀਆ ਦਾ ਝੰਡਾ ਲਾਇਆ ਹੈ ਨਾ, ਉਹ ਕੋਈ ਵੀ ਜਿਹੜਾ ਅਣਖੀ, ਚਾਹੇ ਉਹ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਸਿੱਖ ਆ, ਉਹਨੂੰ ਝੱਲ ਨਹੀਂ ਸਕਦਾ। ਸੋ ਹਮੇਸ਼ਾ ਹੀ ਉਹ ਰਹਿਣਾ ਹੀ ਆ। ਨਾਲੇ ਹਰ ਜਗ੍ਹਾ ਦੀ ਇੱਕ ਮਰਜ਼ਾਦਾ ਹੁੰਦੀ ਆ। ਇੰਡੀਆ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਇੱਕ ਟਾਈਮ ਦੇ ਉੱਤੇ ਜਗਨਨਾਥ ਮੰਦਿਰ ਦੇ ਵਿੱਚ ਗਈ ਸੀ ਤੇ ਮੰਦਿਰ ਦੇ ਪੁਜਾਰੀ ਨੇ ਕਿਹਾ ਸੀ ਵੀ ਤੂੰ ਹਿੰਦੂ ਨਹੀਂ ਹੈਗੀ, ਤੂੰ ਇੱਕ ਪਾਰਸੀ ਨਾਲ ਵਿਆਹ ਕਰਾਇਆ ਆ ਤੇ ਤੂੰ ਐਂਟਰ ਨਹੀਂ ਹੋ ਸਕਦੀ। ਉਸ ਟਾਈਮ ਰੌਲਾ ਰੱਪਾ ਪਿਆ ਸੀ ਤੇ ਉਸਨੇ ਪ੍ਰਾਈਮ ਮਿਨਿਸਟਰ ਨੂੰ ਐਂਟਰ ਨਹੀਂ ਹੋਣ ਦਿੱਤਾ ਸੀ। ਮੌਜੂਦਾ ਪ੍ਰੈਜ਼ੀਡੈਂਟ ਤੋਂ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਆ ਗੋਰਾਮ ਜਿਹੜੇ ਸੀਗੇ, ਗੋਵਿੰਦ ਕਰਕੇ ਉਹਨਾਂ ਦਾ, ਨਾਥ ਕਰਕੇ ਨਾਮ ਸੀ, ਉਹਨਾਂ ਨੂੰ ਮੰਦਿਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਗਿਆ ਸੀ ਵੀ ਤੁਸੀਂ ਦਲਿਤ ਹੈਗੇ ਆ। ਸਿੱਖਾਂ ਦਾ ਹਰ ਇੱਕ ਗੁਰਦੁਆਰਾ ਇੱਕ ਇਦਾਂ ਦਾ ਗੁਰਦੁਆਰਾ ਆ ਪੂਰੀ ਦੁਨੀਆ 'ਚ ਜਿੱਥੇ ਜਦੋਂ ਤੁਸੀਂ ਐਂਟਰ ਹੁੰਦੇ ਨਾ ਤੁਹਾਨੂੰ ਕੋਈ ਧਰਮ ਪੁੱਛਦਾ ਤੁਹਾਡਾ, ਨਾ ਕੋਈ ਜਾਤ ਪੁੱਛਦਾ, ਨਾ ਇਹ ਪੁੱਛਦਾ ਆ ਵੀ ਤੁਸੀਂ ਕਿੱਥੋਂ ਆਏ ਆ, ਕਿੱਥੇ ਜਾਣਾ ਆ। ਹਰ ਇੱਕ ਦੇ ਨਾਲ ਵਿਵਹਾਰ ਇੱਕੋ ਜਿਹਾ ਕੀਤਾ ਜਾਂਦਾ ਆ। ਹਰ ਇੱਕ ਨੂੰ ਉਹੀ ਪ੍ਰਸ਼ਾਦ ਦਿੱਤਾ ਜਾਂਦਾ ਆ, ਹਰ ਇੱਕ ਉਹੀ ਲੰਗਰ ਛਕਦਾ ਆ ਜਿਹੜਾ ਉੱਥੇ ਵਰਤਾਇਆ ਜਾਂਦਾ, ਬੈਠ ਕੇ ਇੱਕੋ ਜਿਹੇ। ਇਹ ਜਾਣਬੁੱਝ ਕੇ ਜਿਹੜੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹਦਾ ਮੇਰਾ ਕਹਿਣ ਦਾ ਮਤਲਬ ਇਹ ਖਬਰ ਸਾਂਝੀ ਕਰਨ ਦਾ ਇਹ ਸੀ ਵੀ ਅਮਰੀਕਾ 'ਚ ਵੀ ਕਈ ਕੁਛ ਕੁ YouTube ਵਾਲੇ, ਕੋਈ Facebook, ਕੁਛ ਕੁ ਜਿਨ੍ਹਾਂ ਨੇ ਜ਼ਹਿਰ ਉਗਲਣਾ ਹੀ ਹੁੰਦਾ ਆ ਸਿੱਖਾਂ ਦੇ ਉਲਟ। ਅਮਰੀਕਾ 'ਚ ਰਹਿੰਦੇ ਆ, ਥੋੜਾ ਜਿਹਾ ਗੂਗਲ ਤੇ ਸਰਚ ਕਰ ਲਿਓ। ਅਮਰੀਕਾ ਦੇ ਵਿੱਚ ਇੱਕ ਮੋਰਮਨ ਧਰਮ ਆ, ਬਹੁਤ ਹੀ ਰਿਚੈਸਟ ਧਰਮ ਆ। ਮੋਰਮਨ ਉਹ ਟੈਂਪਲ ਵੀ ਕਹਿ ਦਿੰਦੇ, ਮੋਰਮਨ ਚਰਚ ਵੀ ਕਹਿ ਦਿੰਦੇ। ਮੋਰਮਨ ਟੈਂਪਲ ਜਾਂ ਮੋਰਮਨ ਚਰਚ ਕਿਸ ਤਰ੍ਹਾਂ ਐਂਟਰ ਹੋ ਸਕਦੇ ਅਮਰੀਕਾ 'ਚ? ਤੁਸੀਂ ਜੇ ਅਮਰੀਕਾ ਦੇ ਵੀ ਸਿਟੀਜ਼ਨ ਆ, ਚਾਹੇ ਤੁਸੀਂ ਕ੍ਰਿਸਚੀਅਨ ਵੀ ਹੈਗੇ ਆ, ਪਹਿਲਾਂ ਤਾਂ ਉਹ ਕਹਿੰਦੇ ਆ ਵੀ ਤੁਸੀਂ ਜਿਹੜਾ ਬੈਪਟਾਈਜ਼ ਹੋ, ਜਿੱਦਾਂ ਆਪਾਂ ਅੰਮ੍ਰਿਤ ਛਕਦੇ ਆ, ਬੈਪਟਾਈਜ਼ ਹੋਣ ਤੋਂ 1 ਸਾਲ ਬਾਅਦ ਫਿਰ ਉਸ ਟੈਂਪਲ ਜਾਂ ਚਰਚ ਵਾਲੇ ਆਪਣਾ ਜਿਹੜਾ ਉਹਨਾਂ ਦਾ ਵਿਸ਼ਪ ਹੁੰਦਾ ਆ ਉਹਨੂੰ ਰეკਮੈਂਡ ਕਰਦੇ ਆ ਵੀ ਭਾਈ ਇਸ ਬੰਦੇ ਨੂੰ ਹੁਣ ਐਂਟਰ ਹੋਣ ਦਿੱਤਾ ਜਾਊਗਾ ਜਾਂ ਨਹੀਂ। ਫਿਰ ਉਹ ਜਿਹੜਾ ਉੱਥੇ ਦਾ ਵਿਸ਼ਪ ਹੁੰਦਾ ਆ ਉਹ ਉਹਦੀ ਇੰਟਰਵਿਊ ਲੈਂਦਾ ਆ ਵੀ ਇਹ ਕਿਸ ਤਰ੍ਹਾਂ ਸਾਡੇ ਜਿਹੜਾ ਮੋਰਮਨ ਧਰਮ ਆ ਉਹਨੂੰ ਜਿਹੜਾ ਫਾਇਦਾ ਹੋਊਗਾ ਜਾਂ ਇਸ ਬੰਦੇ ਨੂੰ ਫਾਇਦਾ ਹੋਊਗਾ ਇਸ ਚਰਚ ਦੇ ਵਿੱਚ ਜਾਂ ਟੈਂਪਲ 'ਚ ਐਂਟਰ ਹੋਣ ਕਰਕੇ। ਫਿਰ ਉਸ ਨੂੰ ਜਿਹੜਾ ਅਲਾਓ ਕੀਤਾ ਜਾਂਦਾ ਸਾਲ ਬਾਅਦ। ਅਮਰੀਕਾ ਦੇ ਵਿੱਚ ਆ, ਹਾਲਾਂਕਿ ਇੱਥੇ ਬਥੇਰਾ ਰੌਲਾ ਪੈ ਸਕਦਾ, ਲੈ ਵੀ ਅਸੀਂ ਅਮਰੀਕਨ ਸਿਟੀਜ਼ਨ ਆ ਵੀ ਚਰਚ ਅਮਰੀਕਾ 'ਚ ਹੀ ਆ। ਅਮਰੀਕਾ 'ਚ ਬਹੁਤ ਚਰਚ ਆ, ਬਹੁਤ ਤੁਸੀਂ ਦੇਖੇ ਹੋਣਾ, ਔਰ ਇਹਨਾਂ ਦੇ ਚਰਚ ਹੁੰਦੇ ਵੀ ਬਹੁਤ ਸੋਹਣੇ ਆ। ਗੂਗਲ ਤੇ ਸਰਚ ਕਰਕੇ ਦੇਖੋ, ਬਹੁਤ ਸੋਹਣੇ ਚਰਚ ਹੁੰਦੇ ਆ, ਉਹਨਾਂ ਨੂੰ ਟੈਂਪਲ ਵੀ ਕਹਿ ਦਿੰਦੇ। ਸੋ ਭਾਈ ਹਰ ਇੱਕ ਧਾਰਮਿਕ ਸਥਾਨ ਦੀ ਜਿਹੜੀ ਆ ਮਰਜ਼ਾਦਾ ਆਪਣੀ ਹੁੰਦੀ ਆ। ਚਾਹੇ ਤੁਸੀਂ ਕਿਸੇ SGPC ਦੇ ਮੈਂਬਰ ਨਾਲ ਨਹੀਂ ਐਗਰੀ ਕਰਦੇ, ਪ੍ਰਧਾਨ ਨਾਲ, ਜਥੇਦਾਰ ਨਾਲ ਨਹੀਂ ਐਗਰੀ ਕਰਦੇ, ਇਸ ਟਾਈਮ ਦੁਨੀਆ ਭਰ ਦੇ ਜਿਹੜੇ ਸਿੱਖ ਵਸਦੇ ਆ ਉਹਨਾਂ ਨੂੰ SGPC ਦੇ ਪ੍ਰਧਾਨ ਦੇ ਨਾਲ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਤੇ ਜਿਹੜੇ ਸੇਵਾਦਾਰ ਨੇ ਸਟੈਂਡ ਲਿਆ ਉਹਦੇ ਨਾਲ ਖੜਨਾ ਚਾਹੀਦਾ ਵੀ ਬਿਲਕੁਲ ਸਹੀ ਸਟੈਂਡ ਸੀ। ਤੇ ਜਿਸ ਬੀਬੀ ਨੇ ਜਾਣ ਕੇ ਸ਼ਰਾਰਤ ਕੀਤੀ ਹੈਗੀ ਆ ਤਾਂ ਕਿ ਸਿੱਖਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕੀਤਾ ਜਾ ਸਕੇ, ਉਹਦੇ ਉੱਤੇ ਕੇਸ ਕਰਨਾ ਚਾਹੀਦਾ ਹੈ। ਬਿਲਕੁਲ। ਆਪਾਂ ਇਤਿਹਾਸ ਦੇ ਵਿੱਚ ਜਾਈਏ, ਗੁਰੂ ਸਾਹਿਬ ਦੇ ਵੇਲੇ ਵੀ ਜਦੋਂ ਇੱਕ ਰਾਜਾ ਸੀਗਾ, ਆਈ ਥਿੰਕ ਹਰੀਚੰਦ, ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੇ ਲਈ ਉਹਨੇ ਆਉਣਾ ਸੀ। ਉਹਨਾਂ ਨੇ ਉਦੋਂ ਕਿਹਾ ਸੀਗਾ ਵੀ ਜਿਹੜੀਆਂ ਦੁਨੀਆਂ ਵੀ ਤੇਰੀਆਂ ਰਾਣੀਆਂ ਹਾਰ ਸ਼ਿੰਗਾਰ ਕਰਕੇ ਘੁੰਡ ਕੱਢ ਕੇ ਜਿਹੜਾ ਉਹ ਨਾ ਆਉਣ, ਉਹ ਮਰਿਆਦਾ ਹੁੰਦੀ ਆ। ਉਹ ਅੱਜ ਦੀ ਥੋੜੀ ਕਾਦੀ ਜਿਹੜੀ ਉਹ ਚੱਲਦੀ ਆ ਰਹੀ ਆ। ਸੋ ਇਹ ਜਿਹੜੀ ਮਰਿਆਦਾ ਬਣੀ ਆ ਉਸ ਦੇ ਉੱਤੇ ਆ। ਤੇ ਚਲੋ ਉਸ ਬੰਦੇ ਨੇ ਤਾਂ ਕੀਤਾ, ਪਰ ਸਪਸ਼ਟ ਕਰ ਦੇਣਾ ਚਾਹੀਦਾ। ਫੇਸ ਪੇਂਟ ਇਦਾਂ ਦੀਆਂ ਚੀਜ਼ਾਂ ਲਿਖੀਆਂ ਵੀ ਆ ਉੱਥੇ, ਬਾਹਰ ਫੱਟਾ ਵੀ ਲੱਗਾ ਆ। ਪਰ ਇਹ ਹੁਣ ਇਹ ਤਾਂ ਇਦਾਂ ਕਰਦੇ ਵੀ ਜਿੱਦਾਂ ਕ੍ਰਿਕਟ ਮੈਚ ਦੇ ਉੱਤੇ। ਤੇ ਇਹ ਗੱਲ ਜਿਹੜੀ ਹਰਜੋਤ ਸਿੰਘ ਜੀ ਦੂਰ ਨਹੀਂ ਹੈ, ਜਿੱਦਾਂ ਮੁਸਲਮਾਨਾਂ ਨੂੰ ਹੁਣ ਕਹਿ ਰਹੇ ਆ ਨਾ ਜੀ ਵੀ ਤੁਸੀਂ ਜੈ ਸ਼੍ਰੀ ਰਾਮ ਬੋਲੋ, ਭਾਰਤ ਮਾਤਾ ਦੀ ਜੈ ਬੋਲੋ, ਤੇ ਇਹ ਕਰੋ ਤੇ ਉਹ ਕਰੋ। ਇਹ ਸਿੱਖ ਅਗਲੇ ਨਿਸ਼ਾਨੇ ਤੇ ਨੇ ਜੀ। ਇਹ ਤੁਸੀਂ ਰੈਡੀ ਰਹੋ ਵੀ ਆਪਣੇ ਸਰਟੀਫਿਕੇਟ ਨਾਲ ਲੈ ਕੇ ਜਾਇਆ ਕਰੋਗੇ ਤਾਂ ਤੁਹਾਨੂੰ ਉੱਥੇ ਉਹਨਾਂ ਨੇ ਵਿਚਰਨ ਦੇਣਾ। ਨਹੀਂ ਤਾਂ ਵੇਖਿਓ ਬਸ ਇਹ ਜਿਹੜੇ ਇਸ਼ੂ ਆ ਉਹ ਤੁਹਾਡੇ ਮੂਹਰੇ ਉਹਨਾਂ ਨੇ ਬਣਾਈ ਜਿਹੜੇ ਉਹ ਜਾਣੇ ਆ।
ਇਹ ਇਦਾਂ ਹੀ ਹੁੰਦਾ ਆਇਆ ਆ ਹਰਜੋਤ ਸਿੰਘ ਜੀ। ਵੀ ਜਦੋਂ ਕਿਸੇ ਦੇ ਉੱਤੇ ਹੋ ਰਿਹਾ ਹੁੰਦਾ ਕੋਈ ਬੋਲਦਾ ਨਹੀਂ, ਸਿੱਖ ਤਾਂ ਫਿਰ ਵੀ ਬੋਲਦੇ ਆ ਸਾਰਿਆਂ ਲਈ ਵੀ ਉਹਦਾ ਉਹਨਾਂ ਦੇ ਨਾਲ ਹੋ ਰਿਹਾ, ਫਿਰ ਇੱਕ ਦੀ ਵਾਰੀ ਆਉਂਦੀ, ਦੂਜੇ ਦੀ ਆਉਂਦੀ, ਤੀਜੇ ਦੀ ਆਉਂਦੀ, ਫਿਰ ਸਾਰਿਆਂ ਦੀ ਵਾਰੀ ਆ ਜਾਂਦੀ ਆ, ਪਿੱਛੇ ਬਚਦਾ ਕੁਛ ਨਹੀਂ ਆ। ਬਿਹਾਰ ਦੀ ਦੇਖ ਰਹੇ ਸੀ, ਇਲੀਗਲ ਮਾਈਨਿੰਗ ਰੋਕਣ ਦੇ ਲਈ ਇੱਕ ਆਈ ਆ, ਉੱਥੇ ਬੀਬੀ ਮਹਿਲਾ ਪੁਲਿਸ ਅਫਸਰ ਸੀਗੀ, ਘੜੀਸ ਕੇ ਕੁੱਟਿਆ ਉਹਨੂੰ। ਹੁਣ ਤੁਸੀਂ ਦੇਖੋ 44 ਬੰਦੇ ਹੁਣ ਉਦਾਂ ਉਹਨਾਂ ਨੇ ਗ੍ਰਿਫਤਾਰ ਕਰ ਲਏ, ਪਰ ਉੱਥੇ ਦੇਖੋ ਮੰਨਦੇ ਆ ਕਿਸੇ ਦੀ? ਕਿੱਦਾਂ ਉੱਥੇ ਗੁੰਡਾ ਰਾਜ ਜਿਹੜਾ ਆ ਉਹ ਚੱਲ ਰਿਹਾ ਆ। ਸੋ ਸਿੱਖਾਂ ਨੂੰ ਬਹੁਤ ਧਿਆਨ ਦੇ ਨਾਲ ਇਸ ਟਾਈਮ ਵਿਚਰਨਾ ਚਾਹੀਦਾ, ਚਾਹੇ ਉਹ ਦੇਸ਼ਾਂ 'ਚ ਨੇ, ਚਾਹੇ ਉਹ ਵਿਦੇਸ਼ਾਂ 'ਚ ਨੇ। ਤੁਹਾਡਾ ਅਕਸ ਜਿਹੜਾ ਉਹ ਖਰਾਬ ਕਰਨ ਦੇ ਲਈ, ਤੁਹਾਨੂੰ ਬਦਨਾਮ ਕਰਨ ਦੇ ਲਈ ਕੋਝੀਆਂ ਚਾਲਾਂ ਜਿਹੜੀਆਂ ਉਹ ਚੱਲ ਰਹੇ ਆ, ਤੇ ਤੁਸੀਂ ਜਿਹੜੇ ਆ ਬਿਲਕੁਲ ਤਿਆਰ ਜਿਹੜਾ ਤੁਹਾਨੂੰ ਰਹਿਣ ਦੀ ਜਿਹੜੀ ਜ਼ਰੂਰਤ ਆ, ਸੁਹਿਰਦਤਾ ਦੇ ਨਾਲ ਦੇਖਦੇ ਜਾਓ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ। ਬਹਾ ਜਿਹੜਾ ਹੈ ਇਸ ਟਾਈਮ ਕੋਈ ਬਹੁਤਾ ਚੰਗੇ ਪਾਸੇ ਵੱਲ ਨੂੰ ਜਿਹੜਾ ਉਹ ਨਹੀਂ ਵੱਧ ਰਿਹਾ ਜੀ। ਹੈਗਾ। ਸੋ ਬਿਲਕੁਲ, ਸੋ ਸਾਡਾ ਇਹ ਖਬਰ ਸਾਂਝੀ ਕਰਨ ਦਾ ਮਕਸਦ ਇਹੀ ਸੀ ਵੀ ਅਮਰੀਕਾ, ਕੈਨੇਡਾ ਪੂਰੀ ਵਾਸਤੇ, ਚਾਹੇ ਸਾਡੇ ਹਿੰਦੂ ਭਰਾ ਆ, ਸਿੱਖ ਆ, ਮੁਸਲਮਾਨ ਆ, ਕੋਈ ਵੀ ਜਦੋਂ ਇਹ ਖਬਰ ਸ਼ੇਅਰ ਕਰਦੇ ਆ ਨਾ, ਘੱਟੋ ਘੱਟ ਮਰਜ਼ਾਦਾ ਪੜ੍ਹ ਲਓ। ਤੇ ਇਹ ਜਿਹੜਾ ਉਹ ਬੀਬੀ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ, ਜਿਸ ਨੇ ਜਾਣਬੁੱਝ ਕੇ ਸਿੱਖਾਂ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਲੱਸ ਜਿਹੜੇ ਹੁਣ ਟਵੀਟ ਕਰਕੇ ਟਵਿੱਟਰ ਤੇ ਨੰਬਰ 1 ਉਹ ਟਵੀਟ ਨੂੰ ਲਿਆ ਰਹੇ ਆ ਵੀ ਜੀ ਉੱਥੇ ਖਾਲਿਸਤਾਨੀਆਂ ਦਾ ਕਬਜ਼ਾ ਹੋ ਗਿਆ ਦਰਬਾਰ ਸਾਹਿਬ 'ਚ। ਇਹ ਬੜੀ ਮਾੜੀ ਗੱਲ ਹੈਗੀ ਆ। ਇਹ ਨਾਲੇ ਕੋਈ ਖਾਲਿਸਤਾਨੀ ਅੱਤਵਾਦੀ ਥੋੜ੍ਹਾ ਆ, ਹਨਾ। ਠੀਕ ਹੈ, ਜੇ ਕੋਈ ਮੰਨਦਾ ਮੰਨੇ, ਨਹੀਂ ਮੰਨਦਾ ਨਾ ਮੰਨੇ। ਸੋ ਬਿਲਕੁਲ ਇਹਦੇ ਉੱਤੇ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ, ਆਪਾਂ SGPC ਦਾ, ਅਕਾਲ ਤਖਤ ਜਥੇਦਾਰ ਦਾ, ਉਸ ਸੇਵਾਦਾਰ ਦਾ ਸਾਥ ਦੇਈਏ, ਬੁਰੀ ਸਿੱਖ ਕੌਮ ਦਾ ਸਾਥ ਦੇਈਏ। ਬਿਲਕੁਲ, ਜਿੱਥੇ ਬੋਲਣਾ ਸੀ ਇੱਥੇ ਚੁੱਪ ਨੇ। ਮਲਿਕ ਕਹਿੰਦਾ ਵੀ ਪੁਲਵਾਮਾ ਦੇ ਵਿੱਚ ਜਿਹੜੇ ਫੌਜੀ ਮਰੇ ਉਸ ਦੇ ਉੱਤੇ ਮੋਦੀ ਨੇ ਉਹਨੂੰ ਕਿਹਾ ਵੀ ਚੁੱਪ ਰਹਿ, ਉਹਦੇ ਤੇ ਕੋਈ ਮੁੱਦਾ ਨਹੀਂ। ਉਹ ਤੇ ਜਿਹੜਾ ਇਹਨਾਂ ਦਾ ਮੀਡੀਆ ਵੀ, ਟਵੀਟ ਵੀ ਚੁੱਪ, ਤੇ ਮੀਡੀਆ ਵਾਲੇ ਵੀ ਚੁੱਪ ਨੇ। ਉਹ ਕਹਿੰਦੇ ਵੀ ਇਹ ਇਲ ਇਨਫੋਰਮਡ ਆ, ਇਹਨੂੰ ਕਰਪਸ਼ਨ ਦੇ ਨਾਲ ਕੋਈ ਫਰਕ ਨਹੀਂ ਜਿਹੜਾ ਉਹ ਪੈਂਦਾ, ਪਰ ਉਸ ਦੇ ਉੱਤੇ ਸਾਰੇ ਜਣੇ ਚੁੱਪ ਆ। ਜਿਸ ਮੁੱਦੇ ਦੇ ਉੱਤੇ ਗੱਲ ਕਰਨੀ ਆ ਉਹਦੇ ਤੇ ਉਹ ਗੱਲ ਨਹੀਂ ਕਰ ਰਹੇ, ਪਰ ਕਿੱਦਾਂ ਬਦਨਾਮ ਕਰਨਾ ਕਿਸੇ ਹੋਰ ਨੂੰ, ਉਹ ਚੀਜ਼ ਜਿਹੜੀ ਉਹ ਜ਼ਰੂਰ ਚੱਲ ਰਹੀ ਆ। ਉੱਥੇ ਨਿੱਤ ਆਏ ਦਿਨ ਜਿਹੜੇ ਉਹ ਕਹਿੰਦੇ ਨੇ ਵੀ ਬਾਕੀਆਂ ਨੂੰ ਬਾਹਰ ਕੱਢੋ, ਕੱਲਾ ਹਿੰਦੂ ਰਾਸ਼ਟਰ ਆ, ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਆ। ਤੇ ਇਹ ਜੇ ਪੰਜਾਬ ਦੀ ਗੱਲ, ਸਿੱਖੀ ਦੀ ਗੱਲ ਆਉਂਦੀ ਆ, ਤਾਂ ਉੱਥੇ ਫਿਰ ਇਹਨਾਂ ਨੂੰ ਝੱਟ ਦੇਣੀ ਜਿਹੜਾ ਆ ਹਰਜੋਤ ਸਿੰਘ ਜੀ ਇਤਰਾਜ਼ ਜਿਹੜੇ ਉਹ ਨਜ਼ਰ ਆਉਣ ਲੱਗ ਜਾਂਦੇ।